ਰੁੱਖ ਦੇ ਉਤਲੇ ਟਾਹਣ ਤੇ ਪੁਕਾਰੇ ਮਾਰਦਾ ਕਾਲਾ ਨਾਗ, ਬਲੈਕ ਕੋਬਰਾ, ਤੇ ਥੱਲੇ 12 ਫੁੱਟ ਡੂੰਘਾ ਪਾਣੀ, ਤੇ ਇਹਨੇ ਫੜੀਆਂ ਸਨ ਟਾਹਣੀਆਂ ਉਸ ਰੁੱਖ ਦੀਆਂ। ਜੀ ਜਨਾਬ, ਇਹ ਹੜ੍ਹ ਜਿਹੜਾ ਆਇਆ ਹੈ, ਜਿੱਥੇ ਇਹਨੇ ਬਹੁਤ ਸਾਰੀਆਂ ਤਬਾਹਕਾਰੀਆਂ ਕੀਤੀਆਂ ਨੇ, ਉੱਥੇ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਵੀ ਉਹ ਦੇ ਕੇ ਗਿਆ ਹੈ ਕਿ ਮੌਤ ਦੇ ਮੂੰਹ ਚੋਂ ਜ਼ਿੰਦਗੀ ਕਿਵੇਂ ਖੋਈ ਹੈ। ਔਰ ਇਹ ਸੱਚੀ ਦਾਸਤਾਨ ਹੈ ਵਜ਼ੀਰਾਬਾਦ ਦੇ ਨੇੜੇ ਇੱਕ ਪਿੰਡ ਰਸੂਲ ਨਗਰ ਦੀ, ਜਿੱਥੇ ਦੇ ਅਸਦ ਮਜੀਦ ਨੇ ਆਪਣੇ ਮੂੰਹੋਂ ਇਹ ਕਹਾਣੀ ਸੁਣਾਈ ਜੋ ਉਹਦੇ ਨਾਲ ਹੋਈ ਵਾਪਰੀ, ਉਹਦੀ ਹੱਡ ਵਰਤੀ ਹੈ। 28 ਅਗਸਤ ਨੂੰ ਜਦੋਂ ਹੜ੍ਹ ਆਇਆ ਤੇ ਇਹਨਾਂ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ ਬੇਲੇ 'ਚ, ਚਨਾਹ ਦੇ ਕੰਢੇ ਬੇਲੇ 'ਚ, ਤੇ ਪਿੰਡ ਜ਼ਰਾ ਥੋੜ੍ਹਾ ਜਿਹਾ ਦੂਰ ਸੀ, ਦਰਾਡੇ ਸੀ। ਜਦੋਂ ਹੜ੍ਹ ਆਇਆ ਤੇ ਇਹ 5 ਭਰਾ ਉੱਥੇ ਆਪਣੇ ਡੇਰੇ ਤੇ ਸਨ। 33 ਡੰਗਰ ਇਹਨਾਂ ਦੇ ਕੋਲ ਸਨ, ਬਲਕਿ ਮੱਝਾਂ 33 ਸਨ ਤੇ ਹੋਰ ਵੀ ਡੰਗਰ ਸਨ, ਤੇ 4 ਕਾਮੇ। ਇਹ 9 ਬੰਦੇ ਉਸ ਵੇਲੇ ਡੇਰੇ ਤੇ ਮੌਜੂਦ ਸਨ ਜਦੋਂ ਹੜ੍ਹ ਆਇਆ। ਇਸ ਤੋਂ ਪਹਿਲੇ ਮੈਂ ਦੱਸਿਆ ਕਿ ਜਿੰਨੀਆਂ ਤਬਾਹਕਾਰੀਆਂ ਹੋਈਆਂ ਨੇ ਚੜ੍ਹਦੇ ਲਹਿੰਦੇ ਪੰਜਾਬ ਵਿੱਚ ਇਸ ਹੜ੍ਹ ਦੇ ਨਾਲ, ਉਹ ਜਿਹੜੇ ਮਾਲੀ ਨੁਕਸਾਨ ਨੇ ਉਹ ਤੇ ਬੇਤਾਸ਼ਾ ਨੇ, ਉਹਨਾਂ ਦਾ ਅੰਦਾਜ਼ਾ ਕੋਈ ਨਹੀਂ, ਔਰ ਉਹਨਾਂ ਨੂੰ ਪੂਰੀਆਂ ਕਰਦਿਆਂ ਸ਼ਾਇਦ ਕਾਫੀ ਵੇਲਾ ਲੱਗੇ, ਪਰ ਹੋ ਜਾਣਗੇ। ਪਰ ਜਿਹੜਾ ਅਸਲ ਨੁਕਸਾਨ ਹੈ ਉਹ ਜਾਨੀ ਨੁਕਸਾਨ ਹੈ। ਲਹਿੰਦੇ ਪੰਜਾਬ 'ਚ ਕੋਈ 1000 ਦੇ ਨੇੜੇ ਜਾਨਾਂ ਦਾ ਨੁਕਸਾਨ ਹੋਇਆ, ਔਰ ਜਿਹੜਾ ਪੂਰਾ ਨਹੀਂ ਹੋ ਸਕਦਾ। ਸੋ ਅਸੀਂ ਤੇ ਇਹੀ ਕਹਾਂਗੇ ਕਿ ਰੱਬ ਸੋਹਣਾ ਉਹਨਾਂ ਨੂੰ ਸਬਰ ਦੇਵੇ, ਕਿਉਂਕਿ ਇਹ ਨੁਕਸਾਨ ਪੂਰਾ ਨਹੀਂ ਹੋ ਸਕਦਾ। ਅਸਦ ਮਜੀਦ ਦੀ ਜਿਹੜੀ ਕਹਾਣੀ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਹੜ੍ਹ ਆਇਆ 28 ਅਗਸਤ ਦੀ ਰਾਤ ਨੂੰ, ਤੇ ਆਪਣੇ ਜਿਹੜੇ ਵੀ ਡੇਰੇ ਤੇ ਮੌਜੂਦ ਸਨ 5 ਭਰਾ ਔਰ 4 ਕਾਮੇ, ਇਹ 9 ਬੰਦੇ ਸਨ। ਤੇ ਅਸਦ ਨੇ ਕਿਹਾ ਕਿ ਤੁਸੀਂ ਇੰਜ ਕਰੋ, ਇਹਨਾਂ ਬੇੜੀ ਵੀ ਰੱਖੀ ਹੋਈ ਸੀ ਔਖੇ ਸੌਖੇ ਵੇਲੇ ਵਾਸਤੇ, ਤੇ ਤੁਸੀਂ ਇੰਜ ਕਰੋ ਵੀ ਬੇੜੀ 'ਚ ਬਵੋ ਤੇ ਨਿਕਲ ਜਾਓ। ਪਾਣੀ ਉਦੋਂ ਕੋਈ ਤਕਰੀਬਨ 3-3 4-4 ਫੁੱਟ ਆ ਚੁੱਕਿਆ ਸੀ, ਤੇ ਮੈਂ ਡੰਗਰ ਲੈ ਕੇ ਕਿਸੇ ਡੰਗਰ ਦੇ ਉੱਤੇ ਬਵਾਂਗਾ ਤੇ ਪਿੰਡ ਨੂੰ ਮੈਂ ਲੈ ਆਉਣਾ ਆਪਣੇ ਡੰਗਰ। ਖੈਰ ਉਹ ਬੇੜੀ ਤੇ ਬੈਠੇ ਜਦੋਂ ਉਹ ਨਿਕਲੇ ਨੇ, ਤੇ ਕੋਈ ਵੇਖਦੇ ਆ ਜਦੋਂ ਇਹ ਰੱਸੇ ਖੋਲਣ ਡਿਆ ਸੀ ਡੰਗਰਾਂ ਦੀ ਅਸਦ, ਤੇ ਪਲਾਂ ਦੇ ਵਿੱਚ, ਜਿਹਨੂੰ ਕਹਿੰਦੇ ਨਾ ਪਲਕ ਝਪਕਦਿਆਂ, 8 ਤੋਂ 10 ਫੁੱਟ ਪਾਣੀ ਦਾ ਜਿਹੜਾ ਇੱਕ ਵੱਡਾ ਰੇਲਾ, ਜਿਹੜੀ ਹੜ੍ਹ ਦੇ ਵਿੱਚ ਇੱਕ ਛੱਲ ਆਈ ਹੈ, ਉਹਨਾਂ ਨੇ ਡੰਗਰਾਂ ਨੂੰ ਨਾਲ ਵਾ ਲਿਆ, ਆਪਣੇ ਰੋੜ ਕੇ ਲੈ ਗਈ ਡੰਗਰ। ਅਸਦ ਨੂੰ ਤਰਨਾ ਆਉਂਦਾ ਸੀ। ਖੈਰ ਉਸ ਵੇਲੇ ਜਾਨ ਬਚਾਉਣੀ ਸਭ ਤੋਂ ਵੱਡੀ ਗੱਲ ਸੀ। ਡੰਗਰ ਤੇ ਰੁੜ ਗਏ। ਅਸਦ ਤਰਦਾ ਹੋਇਆ ਸਾਹਮਣੇ ਵੇਖਿਆ ਕਿ ਟਾਹਲੀ ਸੀ, ਤੇ ਇਹਨੂੰ ਕੋਈ ਥੋੜ੍ਹਾ ਜਿਹਾ ਆਸਰਾ ਹੋਇਆ ਕਿ ਚਲੋ ਕੋਈ ਕਿੱਲੇ ਦੇ ਫਾਸਲੇ ਤੇ ਟਾਹਲੀ ਹੈਗੀ ਸੀ, ਉਹ ਇਹ ਟਾਹਲੀ ਤੇ ਚੜ੍ਹ ਗਿਆ। ਹੁਣ ਇੱਕ ਹੋਰ, ਜਦੋਂ ਇਹ ਚੱਲ ਰਿਹਾ ਪਾਣੀ, ਔਰ ਪਾਣੀ ਦਾ ਮੁਸਲਸਲ ਜਿਹੜਾ ਹੈ ਨਾ ਉਹ ਵੱਧ ਰਿਹਾ ਹੈ, ਉੱਤੇ ਉਹਦੇ ਕਦੀ ਉੱਤੇ ਫੁੱਟ ਵੱਧ ਜਾਂਦਾ, 1.5 ਫੁੱਟ ਵੱਧ ਜਾਂਦਾ, ਤੇ ਪਾਣੀ ਦਾ ਪਿੱਛੋਂ ਛੱਲਾਂ ਆ ਰਹੀਆਂ ਨੇ ਤੇ ਵੱਧਦਾ ਜਾ ਰਿਹਾ। ਇੱਕ ਐਸੀ ਵੱਡੀ ਛੱਲ ਆਈ ਜਿਹੜੀ ਬਹੁਤ ਖਤਰਨਾਕ ਸੀ। ਅੱਛਾ, ਇਹਦੇ ਭਰਾ ਬੇੜੀ ਲੈ ਕੇ ਤੇ ਕੰਢੇ ਤੇ ਖਲੋਤੇ ਨੇ, ਤੇ ਜਦੋਂ ਇਹ ਆਪਣਾ ਟਾਹਲੀ ਤੇ ਚੜਿਆ ਤੇ ਉਹਨਾਂ ਨੂੰ ਸਕੂਨ ਹੋਇਆ ਕਿ ਅਸਦ ਹੁਣ ਮਹਿਫੂਜ਼ ਹੈ, ਤੇ ਉਹਨਾਂ ਨੇ ਸ਼ੁਕਰ ਅਦਾ ਕੀਤਾ ਕਿ ਚਲੋ ਅਸੀਂ ਬੇੜੀ ਲਿਜਾਨੇ ਆ ਤੇ ਇਹਨੂੰ ਹੁਣ ਬਾਹਰ ਲਿਆਉਣੇ ਆ। ਪਰ ਵੇਖਦਿਆਂ ਇੱਕ ਐਸੀ ਛੱਲ ਆਈ ਵੱਡੀ, ਜਿਹਨੇ ਟਾਹਲੀ ਨੂੰ ਜੜ੍ਹਾਂ ਤੋਂ ਪੁੱਟ ਦਿੱਤਾ, ਔਰ ਨਾਲ ਟਾਹਲੀ ਨੂੰ ਰੋੜ ਕੇ ਲੈ ਗਈ। ਅਸਦ ਫਿਰ ਪਾਣੀ ਦੇ ਵਿੱਚ, ਇਹਨੇ ਤਰਨਾ ਸ਼ੁਰੂ ਕੀਤਾ। ਜਦੋਂ ਵੇਖਿਆ ਕਿ 2-2.5 ਕਿੱਲਿਆਂ ਤੇ ਇੱਕ ਹੋਰ ਰੁੱਖ ਹੈ, ਤੇ ਇਹਨੇ ਕਿਹਾ ਕਿ ਅੱਛਾ, ਉਸ ਤੋਂ ਪਹਿਲੇ ਇਹ ਜਦੋਂ ਡੰਗਰ ਰੁੜ ਗਏ ਨੇ ਨਾ ਵਿਚਕਾਏ, ਕਿਉਂਕਿ ਮੈਂ ਹੁਣ ਤੁਹਾਨੂੰ ਜ਼ਬਾਨੀ ਸੁਣਾ ਰਿਹਾ, ਕੁਝ ਚੀਜ਼ਾਂ ਥੋੜ੍ਹੀਆਂ ਅੱਗੇ ਪਿੱਛੇ ਹੋਣਗੀਆਂ, ਉਹਦੀ ਮਾਜ਼ਰਤ। ਇਹ ਪੂਰੀ ਕਹਾਣੀ ਪਰ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ ਕਿ ਅਸਲ ਵਿੱਚ ਜਿਹੜਾ ਉਹਦੇ ਨਾਲ ਬਣੀ, ਕਿਸ ਤਰ੍ਹਾਂ ਉਹਨੇ ਉਹ ਵੇਲਾ ਗੁਜ਼ਾਰਿਆ ਹੈ। ਇਹ ਅਸਲ ਵਿੱਚ ਸੁਣਨ ਵਾਲੀ ਗੱਲ ਹੈ। ਜਦੋਂ ਡੰਗਰ ਰੁੜ ਗਏ ਨੇ ਤੇ ਮਾਣੀ ਸੀ ਤੂੜੀ ਦੀ, ਇਹ ਉਹਦੇ ਤੇ ਚੜ ਗਿਆ, ਕੋਈ ਤਕਰੀਬਨ 6 ਫੁੱਟ ਦੀ ਮਾਣੀ ਸੀ। ਉਹ ਜਦੋਂ ਛੱਲਾਂ ਆਈਆਂ ਨੇ ਤੇ 5 ਮਿੰਟ ਵੀ ਨਹੀਂ ਕੱਢੇ ਮਾਣੀ ਰੁੜ ਗਈ। ਢਿੱਡ ਤੇ ਬੈਠਾ ਹੋਇਆ ਅੱਗੇ ਗਿਆ, ਤੇ ਉਹ ਫਿਰ ਰੁੱਖ ਵਾਲੀ ਗੱਲ ਉੱਥੋਂ ਸ਼ੁਰੂ ਹੋ ਗਈ। ਅੱਛਾ, ਪਰ ਟਾਹਲੀ ਪੁੱਟੀ ਗਈ। ਇਹ ਅੱਗੇ ਕੋਈ 2.5 ਕਿੱਲੇ ਤੇ ਹੋਰ ਇੱਕ ਰੁੱਖ ਹੈਗਾ ਸੀ, ਜਿਹਦੀਆਂ ਵੱਡਾ ਟਾਹਣ ਤੇ ਉੱਤੇ ਸੀ, ਲੇਕਿਨ ਉਹ ਵੀ ਅੱਧਾ ਪਾਣੀ 'ਚ ਡੁੱਬਿਆ ਹੋਇਆ ਸੀ, ਟਾਹਣੀਆਂ ਥੱਲੇ ਸਨ। ਇਹ ਤਰਦਾ ਗਿਆ ਤੇ ਇਹਨੇ ਟਾਹਣੀਆਂ ਫੜ ਲਈਆਂ,
ਹੁਣ ਜਦੋਂ ਟਾਹਣੀਆਂ ਫੜੀਆਂ ਨੇ ਤੇ ਪਿੱਛੇ ਜਦੋਂ ਟਾਹਲੀ ਰੁੜੀ ਏ ਤੇ ਇਹਦੇ ਭਰਾਵਾਂ ਨੇ ਹਾਲ ਪਾਰਿਆ, ਦੁਹਾਈ ਕੀਤੀ, ਲੇਕਿਨ ਪਾਣੀ ਇੰਨਾ ਜ਼ਿਆਦਾ ਸੀ ਕਿ ਉਹਨਾਂ ਦੀ ਪਾਰਿਆ ਦੁਹਾਈ ਵੀ ਕਿਸੇ ਕੰਮ ਨਹੀਂ ਆਈ। ਹੁਣ ਉਹਨਾਂ ਨੂੰ ਇਹ ਸੀ ਕਿ ਅਸਦ ਡੁੱਬ ਗਿਆ। ਉਹਨਾਂ ਯਕੀਨ ਕਰ ਲਿਆ ਵੀ ਜਿੱਦਾਂ ਤੇਜ਼ ਵਹਾਅ ਸੀ ਪਾਣੀ ਦਾ, ਇਹ ਰੋੜ ਕੇ ਲੈ ਗਿਆ ਹੈ ਅਸਦ ਨੂੰ। ਅੱਖੋਂ ਪਰੋਖੇ ਹੋ ਗਏ ਇਹਦੇ ਭਰਾ ਇਹਦੇ ਤੋਂ ਤੇ ਭਰਾਵਾਂ ਤੋਂ। ਬਹਰਹਾਲ ਉਸ ਰੁੱਖ ਦੀਆਂ ਟਾਹਣੀਆਂ ਨੂੰ ਜਦੋਂ ਫੜਿਆ ਤੇ ਉੱਤੇ ਵੇਖਿਆ ਤੇ ਉਸ ਉਤਲੇ ਟਾਹਣੇ ਦੇ ਉੱਤੇ ਇੱਕ ਕਾਲਾ ਫੰਗਰ ਨਾਗ ਸ਼ੂਕਰਾ ਮਾਰਨ ਲਿਆ। ਔਰ ਤੁਹਾਨੂੰ ਪਤਾ ਹੈ ਕਿ ਸੱਪ ਜਾਂ ਕੋਈ ਵੀ ਜੀਵ ਜਾਨ ਨੇ ਉਹਨਾਂ ਚਿਰ ਇਹ ਹਮਲਾ ਨਹੀਂ ਕਰਦੇ ਜਿੰਨਾ ਚਿਰ ਇਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਸਾਡੇ ਤੇ ਹਮਲਾ ਹੋ ਜਾਏਗਾ। ਬਹਰਹਾਲ ਹੁਣ ਇੰਨੀ ਮਤਲਬ ਨੇੜੇ ਕੋਈ ਰੁੱਖ ਵੀ ਨਹੀਂ ਸੀ ਨਜ਼ਰ ਆ ਰਿਹਾ ਜਿਹੜਾ ਛੱਡ ਕੇ ਅਸਦ ਤੇ ਹੋਰ ਕਿਸੇ ਰੁੱਖ ਤੇ ਚਲਾ ਜਾਂਦਾ। ਉਹ ਕੱਲਾ ਰੁੱਖ ਸੀ ਜਿਹਦੀਆਂ ਟਾਹਣੀਆਂ ਪਾਣੀ ਵਿੱਚ ਸਨ ਤੇ ਇਹਦੇ ਪੈਰ ਵੀ ਥੱਲੇ ਨਹੀਂ ਸਨ ਲੱਗ ਰਹੇ। ਉਹ ਟਾਹਣੀਆਂ ਦੇ ਸਹਾਰੇ ਹੀ ਇਹ ਹੁਣ ਖਲੋਤਾ ਸੀ। ਅਗਰ ਟਾਹਣੀਆਂ ਛੱਡਦਾ ਹੈ ਤੇ ਉਹਨੂੰ ਨਹੀਂ ਸੀ ਪਤਾ ਕਿ ਮੈਂ ਕਿੱਧਰ ਜਾਵਾਂਗਾ, ਬਲਕਿ ਯਕੀਨੀ ਸੀ ਕਿ ਮੈਂ ਰੁੜ ਜਾਵਾਂਗਾ। ਜੇ ਇਹ ਹੋਰ ਉੱਤੇ ਚੜਨ ਦੀ ਕੋਸ਼ਿਸ਼ ਕਰਦਾ ਹੈ ਤੇ ਉੱਥੇ ਸੱਪ ਤਿਆਰ ਇਹਨੂੰ ਡੰਗ ਮਾਰਨ ਵਾਸਤੇ, ਔਰ ਖਤਰਨਾਕ ਤਰੀਨ ਉਹ ਕੋਬਰਾ ਸੱਪ ਹੈਗਾ ਸੀ। ਤੇ ਪਾਕਿਸਤਾਨੀ ਵਾਈਲਡ ਲਾਈਫ ਦੱਸਦੀ ਹੈ ਕਿ ਇਹ ਜੰਗਲ ਬੇਲਿਆਂ ਦੇ ਵਿੱਚ ਬਲੈਕ ਕੋਬਰਾ ਔਰ ਇਹੋ ਜਿਹੇ ਸੱਪ ਜਿਹੜੇ ਨੇ ਇੱਥੇ ਮਿਲਦੇ ਨੇ ਔਰ ਇੰਤਹਾਈ ਜ਼ਹਿਰੀਲੇ ਹੁੰਦੇ ਨੇ। ਇਹਨਾਂ ਅਸਦ ਨੂੰ ਪਤਾ ਸੀ ਕਿ ਬਹੁਤ ਜ਼ਹਿਰੀਲਾ ਹੈ। ਬਹਰਹਾਲ ਇਹ ਜਦੋਂ ਅਸਦ ਥੱਕ ਜਾਂਦਾ ਸੀ ਨਾ ਤੇ ਟਾਹਣੀ ਹੱਥ ਬਦਲਦਾ ਸੀ ਤੇ ਉਹ ਪੁਕਾਰਨ ਲੱਗ ਪੈਂਦਾ ਸੀ ਸੱਪ। ਉਹਨੂੰ ਇਹ ਸੀ ਸ਼ਾਇਦ ਇਹ ਮੇਰੇ ਤੇ ਹਮਲਾ ਕਰਨ ਲੱਗਾ। ਪਰ ਹੁਣ ਉਹ ਸੱਪ ਅਸਦ ਤੋਂ ਡਰ ਰਿਹਾ ਸੀ, ਅਸਦ ਸੱਪ ਤੋਂ ਡਰ ਰਿਹਾ ਸੀ, ਚਾਰਾ ਕੋਈ ਨਹੀਂ ਸੀ। ਹੁਣ ਰਾਤ ਹੋ ਗਈ, ਮੱਸਿਆ ਦੀ ਰਾਤ, ਕਾਲੀ ਕੁਪਕੇਰ, ਕੁਛ ਨਜ਼ਰ ਨਹੀਂ ਆ ਰਿਹਾ। ਹੁਣ ਇਹਨੂੰ ਇਹ ਵੇ ਕਿ ਜ਼ਾਹਿਰ ਖੌਫਜ਼ਦਾ ਹੈ, ਲੇਕਿਨ ਉਹਦੇ ਨਾਲ ਜੰਗਲੀ ਚੂਹੇ ਜਿਹੜੇ ਨੇ ਉਹ ਵੀ ਉਸ ਰੁੱਖ ਤੇ ਸਨ। ਉਸ ਹਨੇਰੇ ਦੇ ਵਿੱਚ ਜਦੋਂ ਇਹ ਥੱਕਦਾ ਹੈ ਅਸਦ, ਇੱਕ ਹੱਥ ਛੱਡਦਾ ਹੈ ਤੇ ਦੂਜਾ ਜਦੋਂ ਉਹ ਸਾਹ ਦਵਾਉਂਦਾ ਤੇ ਸੱਪ ਫਿਰ ਫੁਕਾਰੇ ਮਾਰਦਾ, ਫਿਰ ਫੂਕਰਦਾ। ਉਹ ਅੰਦਰੋਂ ਹੁਣ ਇਹਨੇ ਆਪਣੇ ਆਪ ਨੂੰ ਦਿਲਾਸਾ ਦੇਣ ਵਾਸਤੇ ਇੱਕ ਸੋਚ ਵੀ ਹੈ ਨਾ ਸਾਡੀ ਕਿ ਸੱਪ ਦੇਹ ਬਦਲ ਜਾਂਦੇ ਨੇ, ਸੱਪ ਇਨਸਾਨੀ ਬੋਲੀ ਸਮਝਦੇ ਨੇ, ਤੇ ਅਸਦ ਨੇ ਸੱਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਸਦ ਕਹਿੰਦਾ ਹੈ ਕਿ ਬਈ ਤੂੰ ਵੀ ਉਸੇ ਹੀ ਖਾਲਕ ਦਾ ਖਲਕ ਹੈ ਜਿਹੜਾ ਮੈਂ ਹਾਂ, ਤੇ ਨਾ ਮੈਂ ਤੇਰੇ ਨਾਲ ਵਾਅਦਾ ਕਰਨਾ ਹੈ, ਨਾ ਮੈਂ ਤੈਨੂੰ ਕੁਛ ਆਖਾਂਗਾ ਤੇ ਨਾ ਤੂੰ ਮੈਨੂੰ ਕੁਛ ਆਖੀ। ਪਰ ਇੰਨੀ ਕੀ ਗੱਲ ਹੀ ਨਹੀਂ ਹੋਈ। ਅਸਦ ਸਾਰੀ ਰਾਤ ਸੱਪ ਨਾਲ ਗੱਲਾਂ ਕਰਦਾ ਰਿਹਾ, ਲੇਕਿਨ ਉਦੋਂ ਜਦੋਂ ਉਹਦਾ ਇੱਕ ਹੱਥ ਥੱਕ ਜਾਂਦਾ ਹੈ ਤੇ ਉਹਨੂੰ ਸਾਹ ਦਿਵਾਉਣ ਲਈ ਟਾਹਣੀਆਂ ਨੂੰ ਦੂਜੇ ਹੱਥ ਨਾਲ ਫੜਦਾ ਹੈ ਔਰ ਪਾਣੀ ਦੇ ਵਿੱਚ ਲਮਕ ਰਿਹਾ ਹੈ, ਕਿਉਂਕਿ ਪਾਣੀ 12 ਫੁੱਟ ਡੂੰਘਾ ਤੇ ਉਹ ਫਿਰ ਸੱਪ ਜਿਹੜਾ ਨਾ ਉਹ ਸ਼ੁਕਰ ਮਾਰਦਾ ਹੈ, ਪੁਕਾਰੇ ਮਾਰਦਾ ਹੈ। ਉਹਦੇ ਨਾਲ ਜ਼ਾਹਿਰ ਹੈ ਆਸੇ-ਪਾਸੇ ਕੁਛ ਨਹੀਂ ਦਿਸ ਰਿਹਾ ਤੇ ਫਿਰ ਜਿਹੜੇ ਚੂਹੇ ਨੇ ਉਹ ਵੀ ਆਵਾਜ਼ਾਂ ਕੱਢਣੇ ਸ਼ੁਰੂ ਕਰ ਦਿੰਦੇ ਨੇ, ਖਤਰਨਾਕ ਆਵਾਜ਼ਾਂ। ਰਾਤ ਹੈ, ਮੌਤ ਔਰ ਜ਼ਿੰਦਗੀ ਦੇ ਦਰਮਿਆਨ ਅਸਦ ਮੌਜੂਦ ਹੈ। ਹੁਣ ਇਹ ਨਹੀਂ ਪਤਾ ਕਿ ਕਿਹੜੇ ਵੇਲੇ ਸੱਪ ਥੱਲੇ ਉਤਰ ਆਉਂਦਾ ਹੈ, ਕਿਉਂਕਿ ਹਨੇਰਾ ਸੀ, ਨਜ਼ਰ ਨਹੀਂ ਸੀ ਆ ਰਿਹਾ। ਹਾਂ, ਅਸਦ ਨੂੰ ਇੰਨਾ ਪਤਾ ਸੀ ਕਿ ਸੱਪ ਫੁਕਾਰੇ ਮਾਰ ਰਿਹਾ ਹੈ, ਲੇਕਿਨ ਅੱਗੇ ਪਿੱਛੇ ਆਣ ਜਾਣ ਦਾ ਉਹਨੂੰ ਨਹੀਂ ਸੀ ਪਤਾ। ਅਸਦ ਹੁਣ ਜ਼ਾਹਿਰ ਹੈ ਰੱਬ ਨੂੰ ਧਿਆ ਰਿਹਾ ਹੈ, ਦੁਆਵਾਂ ਕਰ ਰਿਹਾ ਤੇ ਨਾਲ ਹੀ ਸੱਪ ਨਾਲ ਗੱਲਾਂ ਕਰ ਰਿਹਾ ਕਿ ਜੋ ਇੱਥੇ ਉਹ ਇੱਕ ਕਨਸੈਪਟ ਵੀ ਹੈ ਨਾ ਕਿ ਗੁੱਗਾ ਪੀਰ ਸੱਪਾਂ ਦਾ ਔਰ ਉਹਦਾ ਵਾਸਤਾ ਦਵੋ ਕਿ ਇਹ ਸੱਪ ਗੱਲ ਮੰਨ ਜਾਂਦੇ ਨੇ। ਇਹ ਮਿੱਥਾਂ ਨੇ, ਮੁਖਤਲਿਫ ਮਿੱਥਾਂ ਹੈਗੀਆਂ ਨੇ। ਹਰ ਇਲਾਕੇ ਦੀ ਜ਼ਾਹਿਰ ਆਪਣੀ ਮਿੱਥ ਹੋਏਗੀ, ਲੇਕਿਨ ਪੰਜਾਬ ਦੇ ਵਿੱਚ ਇਹੋ ਜਿਹੀਆਂ ਮਿੱਥਾਂ ਮੌਜੂਦ ਨੇ। ਸੋ ਅਸਦ ਨੇ ਸਾਰੀ ਰਾਤ ਗੁਜ਼ਾਰ ਦਿੱਤੀ ਇਸ ਹੀ ਕਸ਼ਮਕਸ਼ ਵਿੱਚ ਕਿ ਗਿਆ ਉਧਰੋਂ ਗਿਆ ਤੇ ਇਧਰੋਂ ਗਿਆ, ਹੁਣ ਵਿਚਕਾਏ ਆ। ਉਧਰ ਵੀ ਮੌਤ ਹੈ, ਇੱਧਰ ਵੀ ਮੌਤ ਹੈ। ਇਸ ਦੌਰਾਨ ਜਦੋਂ ਸਵੇਰ ਥੋੜੀ ਪੌ ਫੁੱਟੀ ਹੈ ਤੇ ਨਜ਼ਰ ਆਇਆ ਕਿ ਚੂਹੇ ਵੀ ਆਪਣੀ ਜਗ੍ਹਾ ਤੇ ਨੇ, ਸੱਪ ਨੇ ਮਜ਼ੀਦ ਬਲੇਟਾ ਮਾਰਿਆ ਹੋਇਆ ਟਾਹਣ ਨੂੰ। ਤੇ ਜਦੋਂ ਇਹਨੂੰ ਵੇਖਿਆ, ਇਹਨੇ ਜਦੋਂ ਟਾਹਣੀ ਨੂੰ ਸਾਹ ਦਵਾਉਣ ਲਈ ਦੂਜਾ ਹੱਥ ਛੱਡਿਆ ਤੇ ਸੱਪ ਨੇ ਆਪਣੇ ਮੂੰਹ ਚੋਂ ਜ਼ਹਿਰ ਦੀ ਪਿਚਕਾਰੀ ਮਾਰੀ ਹੈ। ਜ਼ਹਿਰ ਐਸਾ ਖਤਰਨਾਕ ਇਸ ਕੋਬਰਾ ਦਾ ਹੈ ਕਿ ਕਿਸੇ ਜਿਸਮ ਦੇ ਉੱਤੇ ਡਿੱਗ ਜਾਵੇ ਤੇ ਜ਼ਰੂਰੀ ਨਹੀਂ ਕਿ ਇਹ ਖਾਸ ਕਰਕੇ ਨਿਸ਼ਾਨਾ ਅੱਖਾਂ ਦਾ ਕਰਦਾ ਹੈ। ਬਲੈਕ ਕੋਬਰਾ ਜਿਹੜਾ ਉਹ
ਕਿਸੇ ਤਰ੍ਹਾਂ ਅਸਦ ਪਾਸੇ ਹੋ ਗਿਆ, ਪਿਚਕਾਰੀ ਜਿਹੜੀ ਹੈ ਉਹ ਪਾਣੀ ਵਿੱਚ ਜਾ ਪਈ ਔਰ ਪਾਣੀ 'ਚ ਪਈ ਤੇ ਵੇਖਣ ਡਿਆ ਕਿ ਜਿਵੇਂ ਪਾਣੀ 'ਚ ਕਿਸੇ ਨੇ ਅੱਗ ਸੁੱਟ ਦਿੱਤੀ ਹੈ। ਪਾਣੀ ਉੱਥੋਂ ਇੰਝ ਉਬਲਿਆ, ਇੰਨਾ ਖਤਰਨਾਕ ਜ਼ਹਿਰ। ਅਸਦ ਨੇ ਵੇਖਿਆ ਵੀ ਦੂਰ ਉਹਨੂੰ ਇੱਕ ਡੇਰਾ ਜਿਹਾ ਨਜ਼ਰ ਆਇਆ, ਕਿਉਂਕਿ ਜਿਸ ਵੇਲੇ ਇਹ ਇਸ ਰੁੱਖ ਕੋਲ ਆਇਆ ਤੇ ਬਹੁਤ ਪਰੇਸ਼ਾਨ ਸੀ, ਇਹਨੇ ਆਸੇ-ਪਾਸੇ ਨਹੀਂ ਸੀ ਵੇਖਿਆ। ਉਹ ਸੱਪ ਨੇ ਫਿਰ ਪੁਕਾਰ ਮਾਰੀ ਹੈ ਤੇ ਚੂਹੇ ਵੀ ਬੋਲਣੇ ਸ਼ੁਰੂ ਕਰਤੇ, ਲੇਕਿਨ ਸਵੇਰ ਦੀ ਪੌ ਫੁੱਟੀ ਹੈ। ਇਹਨੇ ਵੇਖਿਆ ਡੇਰਾ ਤੇ ਇਹਨੇ ਰੌਲਾ ਪਾਇਆ ਤੇ ਉੱਥੇ ਡੇਰਾ ਉੱਚਾ ਸੀ ਤੇ ਉਸ ਡੇਰੇ ਦੇ ਚੁਬਾਰੇ ਤੇ ਲੋਕ ਮੌਜੂਦ ਸਨ, ਉੱਤੇ ਛੱਤ ਤੇ ਚੜੇ ਹੋਏ ਸਨ। ਉਹਨਾਂ ਨੇ ਵੇਖਿਆ ਵੀ ਬੰਦਾ ਜਿਹੜਾ ਹੈ ਉਹ ਫਸਿਆ ਹੈ ਤੇ ਅਸੀਂ ਉਹਨੂੰ ਲੈ ਆਈਏ। ਹੁਣ ਉਹਨਾਂ ਨੇ ਆਪਣੀ ਬੇੜੀ ਕੱਢੀ ਹੈ, ਇਹਦੇ ਕੋਲ ਆਏ ਨੇ ਔਰ ਅਸਦ ਨੂੰ ਉਹਨਾਂ ਨੇ ਰੈਸਕਿਊ ਕੀਤਾ, ਆਪਣੀ ਬੇੜੀ ਵਿੱਚ ਬਿਠਾਇਆ। ਅਸਦ ਕਹਿੰਦਾ ਹੈ ਕਿ ਉਹ ਖੈਰ ਰੱਬ ਕਰਕੇ ਇਹ ਪਹੁੰਚਿਆ, ਡੰਗਰ ਰੁੜ ਗਏ, ਇਹਦੇ ਭਰਾ ਜਿਹੜੇ ਨੇ ਉਹ ਰੋਣ ਕਲਾਣ ਤੇ ਖੈਰ ਉਹਨਾਂ ਨੂੰ ਜੋ ਵੀ ਕੋਈ ਰਾਬਤਾ ਹੋਇਆ ਭਰਾਵਾਂ ਦੇ ਨਾਲ ਕੀਤਾ। ਅਸਦ ਕਹਿੰਦਾ ਕਿ ਉਹ ਰਾਤ ਮੇਰੀ ਜ਼ਿੰਦਗੀ ਦੀ ਐਸੀ ਰਾਤ ਹੈ ਕਿ ਤੁਸੀਂ ਸਮਝ ਸਕਦੇ ਹੋ ਕਿ ਮੈਂ ਦੋ ਪਾਸੇ ਮੌਤ ਦੇ ਵਿਚਕਾਰ ਸਾਂ, ਪਰ ਮੈਂ ਹਿੰਮਤ ਨਹੀਂ ਹਾਰੀ। ਹਾਂ, ਮੈਂ ਇਹ ਮੰਨ ਲਿਆ ਸੀ ਕਿ ਮਰਨਾ ਯਕੀਨੀ, ਜੇ ਮੈਂ ਹੱਥ ਛੱਡ ਦਿੱਤਾ ਤੇ ਪਾਣੀ ਮੈਨੂੰ ਪਤਾ ਨਹੀਂ ਕਿੱਥੇ ਲੈ ਜਾਵੇ, ਜੇ ਮੈਂ ਰੁੱਖ ਤੇ ਚੜਾਂ ਤੇ ਸੱਪ ਨੇ ਮੈਨੂੰ ਡੰਗ ਲੈਣਾ। ਇਹ ਦੋਵੇਂ ਸੂਰਤਾਂ 'ਚ ਮੌਤ ਹੈ, ਲੇਕਿਨ ਮੈਂ ਆਪਣੀ ਕੋਸ਼ਿਸ਼ ਕਰਦਾ ਵਾਂ, ਜਿੱਥੋਂ ਤੱਕ ਮੈਂ ਆਪਣੀ ਬਚਤ ਕਰ ਸਕਦਾ ਉਹ ਤੇ ਮੈਂ ਕਰ ਸਕਦਾ ਵਾਂ। ਸੋ ਅਸਦ ਦੀ ਇਸ ਹਿੰਮਤ ਨੇ ਉਹਨੂੰ ਨਵੀਂ ਜ਼ਿੰਦਗੀ ਦਿੱਤੀ। ਸੋ ਇਹਦੇ ਵਿੱਚੋਂ ਇਹ ਸੱਚੀ ਕਹਾਣੀ 'ਚੋਂ ਇਹ ਵੀ ਨਿਕਲਦਾ ਹੈ ਕਿ ਆਪਣੇ ਤਾਈਂ ਤੁਸੀਂ ਜੋ ਕੋਸ਼ਿਸ਼ ਕਰ ਸਕਦੇ ਹੋ ਉਹ ਤੇ ਤੁਹਾਨੂੰ ਕਰਨੀ ਚਾਹੀਦੀ ਹੈ ਔਰ ਤੁਹਾਨੂੰ ਜ਼ਿੰਦਗੀ ਮੁੜ ਸਕਦੀ ਹੈ। ਤੁਸੀਂ ਮੌਤ ਨੂੰ ਜਿੱਤ ਸਕਦੇ ਹੋ। ਕਹਿੰਦੇ ਨੇ ਡਰ ਦੇ ਅੱਗੇ ਜਿੱਤ ਹੈ, ਲੇਕਿਨ ਐਡਾ ਵੱਡਾ ਖੌਫ ਇਹ ਉਹ ਜਾਣਦਾ ਹੈ, ਕਹਿੰਦੇ ਨੇ ਜਿਸ ਤਨ ਲਾਗੇ ਸੋ ਹੀ ਜਾਣੇ। ਸੋ ਪਿਆਰਿਓ, ਇਹ ਸਿਲਸਿਲਾ ਹੈ ਕਿ ਜਿਵੇਂ ਮੇਰੇ ਕੋਲ ਕੋਈ ਸੱਚੀਆਂ ਕਹਾਣੀਆਂ ਆ ਰਹੀਆਂ ਨੇ ਇਸ ਤਰ੍ਹਾਂ ਦੀਆਂ, ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਬਹੁਤ ਸ਼ੁਕਰੀਆ। ਖੈਰ ਤੁਹਾਡੇ ਦਮ ਦੀ।